ਪਿਆਰਿਓ, मैं ਆਬਜ਼ਿਆ ਤੇ ਤੁਸੀਂ ਸਾਡੇ ਨਾਲ ਜੁੜੇ ਹੋ ਵੇਖ ਪੰਜਾਬ ਟੀਵੀ ਦੇ ਲਈ। ਮਿੱਤਰੋ ਪਿਆਰਿਓ, ਪਿਛਲੇ ਕੁਝ ਦਿਨਾਂ ਤੋਂ ਜੰਗ ਵਾਲਾ ਮਾਹੌਲ ਔਰ ਬੜੀ ਨਫ਼ਰਤ ਵਾਲੀਆਂ ਜਿਹੜੀਆਂ ਗੱਲਾਂ ਇੱਧਰੋਂ ਵੀ ਤੇ ਉੱਧਰੋਂ ਵੀ, ਤੇ ਮੇਰਾ ਬੜਾ ਦਿਲ ਦੁਖਦਾ ਹੈ ਕਿ ਜਦ ਅਸੀਂ ਕਿਸੇ ਵੀ ਪੰਜਾਬੀ ਦੇ ਬਾਰੇ, ਜਦ ਇੱਕ ਪੰਜਾਬੀ ਦੂਸਰੇ ਪੰਜਾਬੀ ਦੇ ਬਾਰੇ ਕੋਈ ਗਲਤ ਗੱਲ ਕਰਦਾ ਹੈ ਜਾਂ ਉਹਦੇ 'ਚੋਂ ਉਹਨੂੰ ਬੁਰਾ ਭਲਾ ਕਹਿੰਦਾ ਹੈ ਜਾਂ ਡਾਇਰੈਕਟਲੀ ਉਹਨੂੰ ਆਹ ਕਹਿ ਰਿਹਾ ਹੁੰਦਾ ਕਿ ਤੁਸੀਂ ਗਲਤ ਹੋ, ਲਹਿੰਦੇ ਵਾਲੇ ਗਲਤ ਨੇ ਤੇ ਲਹਿੰਦੇ ਵਾਲੇ ਕਹਿ ਰਹੇ ਹੁੰਦੇ ਕਿ ਚੜ੍ਹਦੇ ਵਾਲੇ ਗਲਤ ਨੇ। ਦੇਖੋ, ਹਰ ਮੁਲਕ ਦਾ, ਹਰ ਬੰਦੇ ਦਾ ਆਪਦੇ ਮੁਲਕ ਦੇ ਨਾਲ ਮੁਹੱਬਤ ਦਾ ਰਾਈਟ ਹੈ, ਉਹਨੂੰ ਕਰਨੀ ਵੀ ਚਾਹੀਦੀ ਹੈ, ਆਪਦੇ ਮੁਲਕ ਨੂੰ ਮੁਹੱਬਤ ਦਾ ਇਜ਼ਹਾਰ ਕਰਨਾ ਚਾਹੀਦਾ ਹੈ। ਪਰ ਕੁਝ ਚੀਜ਼ਾਂ ਅਜਿਹੀਆਂ ਨੇ ਜਿਹੜੀ ਹਕੀਕਤ ਹੈ ਨਾ, ਸਾਨੂੰ ਉਸ ਤੋਂ ਦੂਰ ਨਹੀਂ ਰਹਿਣਾ ਚਾਹੀਦਾ। ਸਾਨੂੰ ਅੱਖਾਂ ਨਹੀਂ ਬੰਦ ਕਰ ਲੈਣੀਆਂ ਚਾਹੀਦੀਆਂ। ਜਿਵੇਂ ਕਬੂਤਰ ਜਿਹੜਾ ਬਿੱਲੀ ਨੂੰ ਵੇਖ ਕੇ ਅੱਖਾਂ ਬੰਦ ਕਰ ਲੈਂਦਾ, ਇਹਦਾ ਮਤਲਬ ਆ ਨਹੀਂ ਹੁੰਦਾ ਕਿ ਬਿੱਲੀ ਉਹਨੂੰ ਵੇਖ ਨਹੀਂ ਰਹੀ ਹੈ, ਬਿੱਲੀ ਉਹਨੂੰ ਖਾਏਗੀ ਨਹੀਂ। ਮੈਨੂੰ ਅਫਸੋਸ ਇਸ ਗੱਲ ਦਾ ਹੈ ਕਿ ਸਾਡਾ ਬੜਾ ਪਿਆਰ ਹੈ ਚੜ੍ਹਦੇ ਪੰਜਾਬ ਦੇ ਪੰਜਾਬੀਆਂ ਦੇ ਨਾਲ। ਉਹ ਸਿੱਖ ਭਾਈ ਜਦੋਂ ਵੀ ਆਉਂਦੇ ਨੇ, ਅਸੀਂ ਉਹਨਾਂ ਦੇ ਨਾਲ ਬੜਾ ਸੋਹਣਾ ਵਰਤਾਰਾ ਕਰਦੇ ਹਾਂ ਔਰ ਉਹ ਇਸ ਗੱਲ ਨੂੰ ਮੰਨਦੇ ਨੇ। ਤੁਸੀਂ ਉਹਨਾਂ ਦੇ ਹਜ਼ਾਰਾਂ ਲੋਕਾਂ ਦੇ ਜਿਹੜੇ ਇੱਥੋਂ ਹੋ ਕੇ ਗਏ ਨੇ ਉੱਧਰ, ਤੇ ਉਹ ਉਹਨਾਂ ਦੇ ਇੰਟਰਵਿਊਜ਼ ਪਏ ਨੇ, ਉਹ ਦੱਸਦੇ ਨੇ ਕਿ ਸਾਡੇ ਨਾਲ ਬਹੁਤ ਪਿਆਰ ਕੀਤਾ ਹੈ ਲਹਿੰਦੇ ਵਾਲੇ ਨੇ। ਔਰ ਪਿਛਲੇ ਦਿਨਾਂ 'ਚ ਜਿਹੜਾ ਇੱਕ ਮਾਮਲਾ ਹੋਇਆ, ਜਦੋਂ ਪਿਛਲੇ ਸਾਲ ਸੈਲਾਬ ਦਾ ਇਸ਼ੂ ਸੀ, ਜਿਵੇਂ ਉਹ ਕਹਿੰਦੇ ਸੀ ਕਿ ਅਗਰ ਅਸੀਂ ਬੰਨ ਨਾ ਖੋਲ੍ਹਦੇ, ਲਹਿੰਦੇ ਵਾਲੇ ਆਪਣੇ ਦਿਲ ਨੂੰ ਵੱਡਾ ਨਾ ਕਰਦੇ। ਹਾਲਾਂਕਿ ਸਾਡਾ ਬੜਾ ਨੁਕਸਾਨ ਹੋਇਆ, ਸਾਡੀਆਂ ਫਸਲਾਂ ਰੁੜ ਗਈਆਂ ਨੇ ਔਰ ਸਾਡੇ ਪਿੰਡਾਂ ਦੇ ਪਿੰਡ ਰੁੜ ਗਏ ਨੇ ਉਹਦੀ ਵਜ੍ਹਾ ਨਾਲ। ਅਸੀਂ ਉਹ ਨੁਕਸਾਨ ਨੂੰ ਬਰਦਾਸ਼ਤ ਕੀਤਾ, ਲੇਕਿਨ ਅਸੀਂ ਆਹ ਕਿਹਾ ਕਿ ਸਾਡੇ ਭਰਾਵਾਂ ਦਾ ਜਾਨੀ ਨੁਕਸਾਨ ਨਾ ਹੋਵੇ, ਜਿਹੜੇ ਨਾਲ ਨਾਲ ਪਿੰਡ ਪੈਂਦੇ ਨੇ ਉਹਨਾਂ ਦੇ, ਉਹ ਆਬਾਦੀ ਨੂੰ ਨੁਕਸਾਨ ਨਾ ਹੋਵੇ। ਅਸੀਂ ਆਪਦਾ ਨੁਕਸਾਨ ਕਰ ਲਿਆ। ਅਸੀਂ ਤਾਂ ਇੰਝ ਦੇ ਲੋਕ ਹਾਂ ਕਿ ਸਾਨੂੰ ਕੋਈ ਵੀ ਪਿਆਰ ਨਾਲ ਬੁਲਾਉਂਦਾ ਨਾ, ਤੇ ਅਸੀਂ ਬਾਹਾਂ ਖੋਲ੍ਹ ਕੇ ਖੜੇ ਹੋ ਜਾਂਦੇ ਕਿ ਆਓ ਬਈ ਅਸੀਂ ਤੁਹਾਡੇ ਹੀ ਹਾਂ। ਤੇ ਚੜ੍ਹਦੇ ਪੰਜਾਬ ਦੇ ਸਿੱਖਾਂ ਵੱਲੋਂ ਜਦੋਂ ਕੋਈ ਅਜਿਹੇ ਕਮੈਂਟ ਆਉਣਗੇ, ਅਜਿਹੀਆਂ ਗੱਲਾਂ ਆਉਣਗੀਆਂ ਕਿ ਲਹਿੰਦੇ ਵਾਲੇ ਜਿਹੜੇ ਨੇ ਪੰਜਾਬੀ ਉਹ ਭੁੱਖੇ ਮਰਦੇ ਨੇ ਜਾਂ ਉਹਨਾਂ ਦੇ ਹਾਲ ਠੀਕ ਨਹੀਂ ਹੈ, ਉਹਨਾਂ ਦੇ ਮਾਮਲਾਤ ਬੜੇ ਖ਼ਰਾਬ ਨੇ, ਜਾਂ ਸਾਡੀ ਵਜ੍ਹਾ ਦੇ ਨਾਲ ਉਹਨਾਂ ਦੀ ਰੋਜ਼ੀ ਰੋਟੀ ਚੱਲਦੀ ਪਈ ਹੈ, ਮੇਰੇ ਜ਼ਿਹਨ 'ਚੋਂ ਗੱਲ ਨਿਕਲ ਹੀ ਨਹੀਂ ਰਹੀ। ਮੇਰੇ ਜ਼ਿਹਨ 'ਚੋਂ ਗੱਲ ਜਿਹੜੀ ਹੈ ਉਹ ਫਸ ਗਈ ਹੈ ਜ਼ਿਹਨ ਦੇ ਵਿੱਚ ਨਾ, ਜਿਵੇਂ ਗਰਾਰੀ ਨਹੀਂ ਫਸ ਜਾਂਦੀ। ਫਿਰ ਦੂਸਰੀ ਗੱਲ ਇਹ ਹੈ ਕਿ ਮੈਂ ਇੱਕ ਵੀਡੀਓ 'ਚ ਪਿਛਲੀ 'ਚ ਵੀ ਇਹੀ ਆਖਿਆ ਸੀ ਕਿ ਹਮੇਸ਼ਾ ਸਿੱਖਾਂ ਨੂੰ ਇਸਤੇਮਾਲ ਕੀਤਾ ਹੈ ਉੱਥੋਂ ਦੀ ਪੋਲੀਟੀਸ਼ੀਅਨਸ ਜਿਹੜੇ ਨੇ ਉਹਨਾਂ ਨੇ, ਔਰ ਆ ਇਸਤੇਮਾਲ ਹੋਏ ਵੀ ਨੇ, ਹਮੇਸ਼ਾ ਇਸਤੇਮਾਲ ਕੀਤਾ। ਹੁਣ ਤੁਹਾਡੇ ਵੀਜ਼ੇ ਬੰਦ ਕਰਤੇ ਮੋਦੀ ਨੇ। ਸਾਡੇ ਵੱਲੋਂ ਦੇਖੋ, ਜੰਗ ਹੋ ਕੇ ਹਟੀ ਹੈ, ਹਜੇ ਵੀ ਉਹੀ ਮਾਹੌਲ ਹੈ, ਅੰਦਰ ਖਾਤੇ ਬਹੁਤ ਸਾਰੀਆਂ ਚੀਜ਼ਾਂ ਚੱਲਦੀ ਪਈਆਂ ਨੇ ਨਾ ਦੋਨੇ ਪਾਸੇ। ਉਸ ਦੇ ਬਾਵਜੂਦ ਸਾਡੇ ਵੱਲੋਂ ਕੋਈ ਇਨਕਾਰ ਨਹੀਂ, ਅਸੀਂ ਕਹਿੰਦੇ ਕਿ ਜਿਹੜਾ ਵੀ ਆਉਂਦਾ ਹੈ ਮੋਸਟ ਵੈਲਕਮ ਆਏ। ਲੇਕਿਨ ਮੋਦੀ ਸਰਕਾਰ ਨੇ ਵੀਜ਼ੇ ਬੰਦ ਕਰ ਦਿੱਤੇ। ਚੀਜ਼ਾਂ ਨੂੰ ਸਮਝਣਾ ਚਾਹੀਦਾ ਸਿੱਖਾਂ ਨੂੰ ਕਿ ਜਦੋਂ ਇਹਨਾਂ ਨੇ ਧਰਨੇ ਦਿੱਤੇ ਨੇ, ਤੇ ਉਦੋਂ ਨਹੀਂ ਦੇਖਿਆ ਕਿ ਕਿੰਨੀ ਦੇਰ ਧਰਨਾ ਚੱਲਦਾ ਰਿਹਾ, ਕਿੰਨੇ ਮਹੀਨੇ ਧਰਨਾ ਚੱਲਦਾ ਰਿਹਾ। ਆਹ ਸਾਰੀਆਂ ਗੱਲਾਂ ਨੂੰ ਮੈਂ ਕਹਿੰਦਾ, ਕਿਵੇਂ ਕੋਈ ਇਨਸਾਨ ਭੁੱਲ ਸਕਦਾ? ਜਿਹਨੇ ਕਿਸੇ ਨੇ ਮਾੜਾ ਕੀਤਾ ਹੈ ਉਹ ਵੀ ਜ਼ਿਹਨ 'ਚ ਰਹਿੰਦਾ ਹਮੇਸ਼ਾ, ਜਿਹਨੇ ਕਿਸੇ ਨੇ ਤੁਹਾਡਾ ਭਲਾ ਕੀਤਾ ਹੈ ਉਹ ਵੀ ਹਮੇਸ਼ਾ ਜ਼ਿਹਨ 'ਚ ਰਹਿਣਾ ਚਾਹੀਦਾ। ਤੇ ਹੋਇਆ ਆ ਪਿਆ ਕਿ ਸਾਡੇ ਭਾਈ ਨੇ, ਅਸੀਂ ਅੱਜ ਵੀ ਉਹਨਾਂ ਨੂੰ ਆਪਣੇ ਭਰਾ ਹੀ ਕਹਿੰਦੇ ਹਾਂ, ਸਿੱਖ ਭਰਾ। ਉਹ ਜਿਨ੍ਹਾਂ ਨੇ ਉਹਨਾਂ ਨਾਲ ਜ਼ੁਲਮ ਕੀਤਾ ਹੈ, ਜ਼ਿਆਦਤੀ ਕੀਤੀ ਨੇ, ਉਹਨਾਂ ਨੂੰ ਭੁੱਲ ਗਏ ਨੇ ਸਿਰਫ ਆਪਣੇ ਚੰਦ ਮਫਾਦਾਤ ਵਾਸਤੇ। ਤੇ ਜਿਨ੍ਹਾਂ ਨੇ ਭਲਾ ਕੀਤਾ ਹੈ ਉਹਨਾਂ ਦਾ ਕੀ ਹਾਲ ਹੈ, ਜਿਨ੍ਹਾਂ ਨੇ ਬੁਰਾ ਕੀਤਾ ਹੈ ਤੇ ਉਹਨਾਂ ਦਾ ਕੀ ਹਾਲ ਹੈ। ਬੁਰੇ ਵਾਲੇ ਦੇ ਨਾਲ ਖੜੇ ਨੇ, ਜਿਹੜੇ ਬੁਰਾ ਕੀਤਾ ਜਿਨ੍ਹਾਂ ਨੇ ਉਹਨਾਂ ਦੇ ਨਾਲ ਖੜੇ ਨੇ, ਔਰ ਜਿਨ੍ਹਾਂ ਨੇ ਭਲਾ ਕੀਤਾ ਹੈ ਉਹਨਾਂ ਦੇ ਮੁਤਲਕ ਨਫ਼ਰਤ ਵਾਲੇ ਪੈਗਾਮ। ਮੈਂ ਕਹਿੰਦਾ, ਤੁਹਾਡਾ ਮੁਲਕ ਹੈ, ਤੁਸੀਂ ਮੁਹੱਬਤ ਕਰੋ ਉਹਦੇ ਨਾਲ, ਇਸ ਗੱਲ ਤੇ ਮੇਰਾ ਕੋਈ ਇਤਰਾਜ਼ ਨਹੀਂ ਹੈ, ਲੇਕਿਨ ਕਮ ਅਜ਼ ਕਮ ਤੁਸੀਂ ਲਹਿੰਦੇ ਵਾਲੇ ਵਾਸਤੇ ਜਾਂ ਲਹਿੰਦੇ ਪੰਜਾਬ ਵਾਸਤੇ ਬੁਰੇ ਕਮੈਂਟਸ ਤਾਂ ਨਾ ਦਿਓ। ਆ ਬੜੀਆਂ ਤਕਲੀਫ ਵਾਲੀ ਚੀਜ਼ਾਂ ਨੇ। ਅੱਜ ਜਗਬੰਦੀ ਹੋ ਜਾਂਦੀ ਹੈ ਬਾਕਾਇਦਾ ਤੌਰ 'ਤੇ, ਮੋਦੀ ਸਰਕਾਰ ਚਲੀ ਜਾਂਦੀ ਹੈ, ਕੋਈ ਹੋਰ ਆ ਜਾਂਦੀ ਹੈ, ਤੇ ਮੈਨੂੰ ਪੂਰਾ ਯਕੀਨ ਹੈ ਕਿ ਦੁਬਾਰਾ ਫੇਰ ਰਾਹਦਾਰੀਆਂ ਖੁੱਲ੍ਹ ਜਾਣੀਆਂ, ਦੁਬਾਰਾ ਫੇਰ ਉਂਝ ਹੀ ਮੇਲ ਮਿਲਾਪ ਸ਼ੁਰੂ ਹੋ ਜਾਣਾ, ਬਲਕਿ ਇਸ ਤੋਂ ਵੀ ਬਿਹਤਰ ਹੋ ਜਾਣਗੇ। ਤੇ ਅਸੀਂ ਕਿਵੇਂ ਇੱਕ ਦੂਜੇ ਦਾ ਸਾਹਮਣਾ ਕਰਾਂਗੇ? ਅਸੀਂ ਹੁਣ ਜੇ ਬਿਆਨ ਦੇਵਾਂਗੇ ਕਿ ਚੜ੍ਹਦੇ ਵਾਲੇ ਚੰਗੇ ਨਹੀਂ, ਤੇ ਚੜ੍ਹਦੇ ਵਾਲੇ ਬਿਆਨ ਦੇਣਗੇ ਕਿ ਲਹਿੰਦੇ ਵਾਲੇ ਚੰਗੇ ਨਹੀਂ, ਤੇ ਜਦੋਂ ਕੱਲ੍ਹ ਨੂੰ ਹਾਲਾਤ ਬਿਹਤਰ ਹੋਣੇ ਨੇ, ਫਿਰ ਅਸੀਂ ਇੱਕ ਦੂਜੇ ਨੂੰ ਕੀ ਮੂੰਹ ਖਾਣਾ? ਫਿਰ ਅਸੀਂ ਕਿਵੇਂ ਇੱਕ ਦੂਸਰੇ ਨੂੰ ਜੱਫੀਆਂ ਪਾਉਣੀਆਂ ਨੇ? ਸਾਡੇ ਕੋਲੋਂ ਤਾਂ ਅੱਖਾਂ ਹੀ ਚੁੱਕੀਆਂ ਜਾਣੀਆਂ। ਉੱਤੋਂ ਅਸੀਂ ਹੈ ਪੰਜਾਬੀ ਹਾਂ, ਅਸੀਂ ਤਾਂ ਹਮੇਸ਼ਾ ਜਿਹੜਾ ਹੈ ਉਹ ਫਖਰ ਦੇ ਨਾਲ ਜਿਉਣ ਦੇ ਆਦੀ ਹਾਂ। ਅਸੀਂ ਹਮੇਸ਼ਾ ਜਿਹੜਾ ਹੈ ਉਹ ਮਜ਼ਾਮਤੀ ਕਿਰਦਾਰ ਅਦਾ ਕੀਤਾ ਜਿੱਥੇ ਕਿਤੇ ਜ਼ੁਲਮ ਹੋਇਆ। ਤੇ ਆਹ ਚੀਜ਼ਾਂ ਬੜੀਆਂ ਸੋਚਣ ਵਾਲੀਆਂ ਨੇ ਸਾਡੇ ਸਿੱਖ ਭਰਾਵਾਂ ਵਾਸਤੇ ਕਿ ਉਹ ਇੰਝ ਦੇ ਬਿਆਨ ਨਾ ਦੇਣ। ਮੈਂ ਵਾਰ-ਵਾਰ ਆਹੀ ਰਿਕੁਐਸਟ ਕਰ ਰਿਹਾ, ਜ਼ੁਬਾਨ ਦੇ ਵਿੱਚੋਂ ਇੱਕ ਲਫ਼ਜ਼ ਜਿਹੜਾ ਨਿਕਲਿਆ ਹੋਇਆ ਨਾ, ਉਹ ਬੜੀ ਦੂਰ ਤੱਕ ਜਾਂਦਾ ਹੈ,
ਉਹ ਫਿਰ ਵਾਪਸ ਨਹੀਂ ਆਉਂਦੇ। ਕਹਿੰਦੇ ਕਿ ਕਮਾਨ ਚੋਂ ਤੀਰ ਨਿਕਲਿਆ ਤੇ ਮੂੰਹ ਚੋਂ ਗੱਲ ਨਿਕਲੀ, ਵਾਪਸ ਨਹੀਂ ਆਉਂਦੀ। ਤੇ ਇਹ ਗੱਲਾਂ ਕਿਵੇਂ ਵਾਪਸ ਆਉਣਗੀਆਂ? ਅਸੀਂ ਕਿਵੇਂ ਇਹਨਾਂ ਗੱਲਾਂ ਨੂੰ ਭੁੱਲਾਂਗੇ? ਬਿਹਤਰ ਇਹੀ ਹੈ ਕਿ ਅਸੀਂ ਅੱਜ ਹੀ ਉਹ ਬਿਆਨ ਦਈਏ ਜਿਹੜੇ ਕੱਲ੍ਹ ਨੂੰ ਸਾਡੇ ਵਾਸਤੇ ਜਿਨ੍ਹਾਂ ਨੂੰ ਫੇਸ ਕਰਨਾ ਸਾਡੇ ਵਾਸਤੇ ਆਸਾਨ ਹੋਵੇ। ਅਸੀਂ ਕੱਲ੍ਹ ਨੂੰ ਫਿਰ ਕਾਨਫਰੰਸਿਸ ਕਰਨੀਆਂ ਨੇ, ਅਸੀਂ ਫਿਰ ਇਕੱਠੇ ਹੋਣਾ ਹੈ, ਅਸੀਂ ਫਿਰ ਇੱਕ ਟੇਬਲ 'ਤੇ ਬਹਿ ਕੇ ਪੰਜਾਬੀਆਂ ਨੇ ਗੱਲਬਾਤ ਕਰਨੀ ਕਿ ਪੰਜਾਬ ਨੂੰ ਤੇ ਕਿਵੇਂ ਬਚਾਇਆ ਜਾਵੇ ਤੇ ਪੰਜਾਬੀ ਨੂੰ ਕਿਵੇਂ ਬਚਾਇਆ ਜਾਵੇ। ਪੰਜਾਬੀ ਦੇ ਫਰੋਗ ਵਾਸਤੇ ਅਸੀਂ ਢੇਰਾਂ ਕੰਮ ਕਰਨਾ। ਸਾਡੇ ਲਿਖਾਰੀ ਜਿਹੜੇ ਨੇ, ਉੱਧਰਲੀਆਂ ਕਿਤਾਬਾਂ ਇੱਧਰ ਛਪਦੀਆਂ ਪਈਆਂ ਨੇ, ਇੱਧਰਲੀਆਂ ਉੱਧਰ ਛਪਦੀਆਂ ਪਈਆਂ ਨੇ, ਬੜੇ ਮਾਮਲਾਤ ਨੇ। ਸਾਡੀ ਇੱਕ ਸਾਂਝ ਹੈ, ਉਹ ਅੱਜ ਤੋਂ ਨਹੀਂ ਹੈ। ਆ ਸਾਡੇ ਪੁਰਖਾਂ ਦੇ ਵੀ ਪੁਰਖਾਂ ਤੋਂ ਆ ਸਾਡੀ ਸਾਂਝ ਚੱਲੀ ਆ ਰਹੀ ਹੈ। ਅੱਜ ਵਿੱਚ ਕੁਝ ਟੈਨਿਓਰ ਥੋੜਾ ਜਿਹਾ ਗਲਤ ਆ ਗਿਆ, ਖਰਾਬ ਆ ਗਿਆ, ਤੇ ਅਸੀਂ ਆਪਣੀ ਸਾਰੀ ਜਿਹੜੀ ਪਿਛਲੀ ਜਿਹੜਾ ਅਸੀਂ ਟਾਈਮ ਗੁਜ਼ਾਰਿਆ ਉਹਨੂੰ ਅਸੀਂ ਨਾ ਭੁੱਲੀਏ। ਅੱਜ ਵੀ 47 ਤੋਂ ਪਹਿਲੇ ਵਾਲੇ ਜਿਹੜੇ ਬਾਬੇ ਨੇ, ਉਹ ਉਸ ਵੇਲੇ ਨੂੰ ਯਾਦ ਕਰਕੇ ਰੋਂਦੇ ਨੇ ਨਾ ਕਿ ਅਸੀਂ ਕਿਵੇਂ ਮੁਸਲਮਾਨ ਕਹਿੰਦੇ ਨੇ ਕਿ ਅਸੀਂ ਸਿੱਖਾਂ ਦੇ ਨਾਲ ਬੜਾ ਪਿਆਰ ਸੀ ਸਾਡਾ, ਅਸੀਂ ਸਿੱਖਾਂ ਨਾਲ ਬਹੁਤ ਸੋਹਣਾ ਰਹਿੰਦੇ ਸਾਂ। ਸਿੱਖ ਕਹਿੰਦੇ ਨੇ ਕਿ ਸਾਡੇ ਜਿਹੜੇ ਗੂੜੇ ਯਾਰ ਮਿੱਤਰ ਸੀ ਉਹ ਹੈ ਹੀ ਮੁਸਲਮਾਨ ਸੀ ਔਰ ਸਾਡੀ ਬੜੀਆਂ ਪ੍ਰੀਤਾਂ ਸੀ ਉਹਨਾਂ ਦੇ ਨਾਲ। ਹੁਣ ਜੇ ਕੋਈ ਉਧਰੋਂ ਇੱਧਰ ਆਉਂਦਾ ਹੈ ਵੇਖਣ ਵਾਸਤੇ, ਇੱਧਰ ਦੇ ਵੀਜ਼ੇ ਤੇ ਪਹਿਲੇ ਹੀ ਮੋਦੀ ਨੇ ਬੰਦ ਕਰਤੇ ਨਾ। ਇੰਨੀ ਨਫ਼ਰਤ ਹੈ ਉਹਦੇ ਦਿਲ ਦੇ ਵਿੱਚ ਪਾਕਿਸਤਾਨ ਦੇ ਵਾਸਤੇ, ਲਹਿੰਦੇ ਪੰਜਾਬ ਦੇ ਵਾਸਤੇ। ਪਤਾ ਨਹੀਂ ਉਹਨੂੰ ਕਾਹਦਾ ਖੌਫ ਹੈ। ਜਿਹੜਾ ਬੰਦਾ ਗਲਤ ਹੋਏਗਾ ਨਾ, ਉਹਨੂੰ ਖੌਫ ਹੋਏਗਾ, ਉਹਨੂੰ ਡਰ ਹੋਏਗਾ ਕਿ ਫਲਾਂ ਵੀ ਇੱਦਾਂ ਨਾ ਹੋ ਜਾਏ, ਫਲਾਂ ਵੀ ਇੱਦਾਂ ਨਾ ਹੋ ਜਾਏ। ਜਿਹੜਾ ਬੰਦਾ ਸਹੀ ਹੋਏਗਾ ਉਹਨੂੰ ਖੌਫ ਨਹੀਂ ਹੋਏਗਾ। ਕਿੰਨੀ ਦੇਰ ਤੋਂ, ਜਦੋਂ ਇਮਰਾਨ ਖਾਨ ਆਇਆ ਉਦੋਂ ਦੀ ਰਾਹਦਾਰੀਆਂ ਖੋਲ੍ਹੀ ਹੈ, ਫਿਰ ਵਾਘੇ ਵਾਲੀਆਂ ਕਿਦੋਂ ਦੀਆਂ ਰਾਹਦਾਰੀਆਂ ਖੁੱਲ੍ਹੀਆਂ ਹੋਈਆਂ ਨੇ। 18 ਆ ਸਾਰੀਆਂ ਰਾਹਦਾਰੀਆਂ ਅਸੀਂ ਖੁੱਲ੍ਹੇ ਦਿਲ ਨਾਲ ਖੋਲ੍ਹੀਆਂ ਨੇ। ਤੇ ਜਦੋਂ ਸਿੱਖ ਉਧਰੋਂ ਆਉਂਦੇ ਨੇ ਇੱਥੇ ਯਾਤਰਾ ਵਾਸਤੇ, ਆਪਦੇ ਘਰਾਂ ਨੂੰ ਵੇਖਣ ਵਾਸਤੇ, ਉਹ ਕਿਵੇਂ ਰੋਂਦੇ ਨੇ, ਉਹ ਕਿਵੇਂ ਕੰਧਾਂ ਨੂੰ ਹੱਥ ਲਾ ਲਾ ਕੇ ਤੇ ਇੰਝ ਫੀਲ ਕਰਦੇ ਨੇ ਕਿ ਐਸ ਘਰ ਦੇ ਵਿੱਚ ਸਾਡੇ ਪੁਰਖ ਸਨ, ਇੱਥੇ ਨਾਲ ਮੁਸਲਮਾਨਾਂ ਦਾ ਘਰ ਸੀ, ਇੱਥੇ ਫਲਾਂ ਸੀ, ਇੱਥੇ ਫਲਾਂ ਸੀ। ਉਹ ਸਾਰੀਆਂ ਸਾਂਝਾਂ ਨੂੰ ਅੱਜ ਵੀ ਯਾਦ ਕਰਦੇ ਨੇ। ਤੇ ਉਹ ਐਸੇ ਵਾਸਤੇ ਯਾਦ ਕਰਦੇ ਨੇ ਕਿ ਉਹ ਵੇਲਾ ਬੜਾ ਚੰਗਾ ਲੱਗਿਆ, ਉਹਨਾਂ ਦੀ ਆਪਸ ਪ੍ਰੀਤ ਬੜੀ ਸੀ। ਤੇ ਸਾਡੀ ਵੀ ਤੇ ਥੋੜੀ ਜਿਹੀ ਪ੍ਰੀਤ ਸ਼ੁਰੂ ਹੋਈ ਹੈ ਬਣਨਾ ਇੱਕ ਦੂਸਰੇ ਦੇ ਨਾਲ। ਅਸੀਂ ਸਾਡੀਆਂ ਮੁਹੱਬਤਾਂ ਸਾਂਝੀਆਂ ਹੋਈਆਂ ਨੇ ਤੇ ਆਹ ਸਾਜ਼ਿਸ਼ਾਂ ਨੇ, ਆ ਸਾਨੂੰ ਦੋਨਾਂ ਭਰਾਵਾਂ ਨੂੰ ਅਲੱਗਾ ਕਰਨ ਦੀ ਸਾਜ਼ਿਸ਼ ਹੈ, ਜਿਹੜੀ ਬਰਦਾਸ਼ਤ ਨਹੀਂ ਹੋ ਰਹੀ ਨਾ ਮੋਦੀ ਸਰਕਾਰ ਕੋਲੋਂ ਤੇ ਨਾ ਦੂਜੀਆਂ ਹੋਰ ਸਰਕਾਰਾਂ ਦੇ ਕੋਲੋਂ। ਜਿਹੜੀਆਂ ਇੰਟਰਨੈਸ਼ਨਲ ਇਸਟੈਬਲਿਸ਼ਮੈਂਟ ਹੈ, ਉਹ ਸਾਰੇ ਇਸ ਚੀਜ਼ ਦੇ ਖਿਲਾਫ ਨੇ। ਉਹ ਉਹਨਾਂ ਨੂੰ ਆਪਣੀ ਪੈ ਗਈ ਹੈ ਕਿ ਸ਼ਾਇਦ ਚੜ੍ਹਦਾ ਪੰਜਾਬ ਅਲੱਗਾ ਨਾ ਹੋ ਜਾਏ, ਖਾਲਿਸਤਾਨ ਨਾ ਬਣ ਜਾਏ। ਸਾਡਾ ਪਿਆਰ, ਸਾਡੀ ਸਾਂਝ, ਸਾਡਾ ਵੋਟ ਹਮੇਸ਼ਾ ਸਿੱਖਾਂ ਦੇ ਨਾਲ ਸੀ, ਅੱਜ ਵੀ। ਦੇਖੋ, ਮੈਂ ਇੱਕ ਚੀਜ਼ ਹੋਰ ਕਹਾਂ ਕਿ ਮੈਂ ਇੰਡੀਆ ਦੇ ਵਿੱਚ ਚੜ੍ਹਦੇ ਪੰਜਾਬ ਨੂੰ ਗਿਣਦਾ ਹੀ ਨਹੀਂ, ਮੈਂ ਕਾਊਂਟ ਹੀ ਨਹੀਂ ਕਰਦਾ। ਕਿਉਂਕਿ ਆਹ ਧਰੋਹ ਹੋਇਆ ਹੈ ਉਸ ਵੇਲੇ ਜਦੋਂ ਪਾਰਟੀਸ਼ਨ ਹੋਈ ਹੈ, ਗਲਤ ਪਾਰਟੀਸ਼ਨ ਹੋਈ ਹੈ। ਪੰਜਾਬ ਇੱਕ ਹੀ ਹੋਣਾ ਚਾਹੀਦਾ ਸੀ, ਇੰਡੀਆ ਦਾ ਅਸੀਂ ਹਿੱਸਾ ਹੀ ਨਹੀਂ ਸਮਝਦੇ। ਤੇ ਇਸ ਵਾਸਤੇ ਮੈਂ ਪੈਗਾਮ ਸਿਰਫ ਆ ਦੇਣਾ ਚਾਹਾਂਗਾ ਸਾਡੇ ਸਿੱਖ ਭਾਈਆਂ ਨੂੰ ਕਿ ਤੁਸੀਂ ਹੋਸ਼ ਦੇ ਨਾਲ ਲਓ, ਥੋੜ੍ਹਾ ਜਿਹਾ ਹੋਸ਼ ਕਰ ਲਓ ਭਰਾ ਮੇਰੋ। ਹਾਲਾਤ ਇਸ ਤੋਂ ਜ਼ਿਆਦਾ ਕੁਸ਼ੀਦਾ ਹੋ ਜਾਣਗੇ, ਸਾਡੀਆਂ ਜਿਹੜੀਆਂ ਸਾਂਝਾਂ ਬਣੀਆਂ ਨੇ ਉਹ ਬਿਲਕੁਲ ਜ਼ੀਰੋ ਹੋ ਜਾਣਗੀਆਂ। ਜਿਹੜਾ ਅਸੀਂ 100 ਤੇ ਪਹੁੰਚਣ ਵਾਸਤੇ ਅਸੀਂ ਕੋਈ 30 40 50 ਤੱਕ ਪਹੁੰਚੇ ਆ ਨਾ, ਉਹ ਫਿਰ ਸੱਪ ਨੇ ਡੰਗ ਮਾਰਿਆ, ਅਸੀਂ ਫਿਰ ਜ਼ੀਰੋ ਤੇ ਆ ਗਏ। ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਇਹਨਾਂ ਸੱਪਾਂ ਤੋਂ ਵੜਾ ਕੇ ਤੇ ਅਸੀਂ 100 ਤੱਕ ਜਾਈਏ। ਅਸੀਂ ਆਪਣੀਆਂ ਮੁਹੱਬਤਾਂ ਸਾਂਝੀਆਂ ਕਰੀਏ ਇੱਕ ਦੂਸਰੇ ਦੇ ਨਾਲ, ਸਾਡੀ ਸਾਂਝ ਹਮੇਸ਼ਾ ਰਹਿੰਦੀ ਦੁਨੀਆ ਤੱਕ ਸਲਾਮਤ ਰਹੇ। ਸ਼ਰੀਕਾ ਤੇ ਹਮੇਸ਼ਾ ਜਿਹੜਾ ਨਾ ਉਹ ਸੜਦਾ ਹੀ ਹੁੰਦਾ, ਸ਼ਰੀਕੇ ਨੂੰ ਤਕਲੀਫ ਹੁੰਦੀ ਹੈ। ਤੇ ਜੇ ਸ਼ਰੀਕੇ ਨੂੰ ਅੱਗ ਲੱਗਦੀ ਹੈ ਤੇ ਅਸੀਂ ਲਾਈਏ, ਸਾਨੂੰ ਕਿਹੜੀ ਲੋੜ ਆ ਸੀ ਕਿ ਸ਼ਰੀਕੇ 'ਚ ਅੱਗ ਨਾ ਲੱਗੇ। ਸਾਡਾ ਪਿਆਰ ਹੈ ਆਪਸ ਵਿੱਚ, ਸਾਡੀ ਸਾਂਝ ਹੈ, ਸਾਡੀ ਮੁਹੱਬਤ ਹੈ। ਸਿੱਖ ਸਾਡੇ ਨਾਲ ਬਹੁਤ ਪਿਆਰ ਕਰਦੇ ਨੇ ਔਰ ਅਸੀਂ ਉਹਨਾਂ ਦੇ ਨਾਲ ਬੜਾ ਪਿਆਰ ਕਰਦੇ ਹਾਂ। ਗੁਰੂ ਨਾਨਕ ਜਿਹੜੇ ਨੇ ਉਹ ਤੇ ਇੱਕ ਬੜੇ ਵੱਡੇ ਦਰਵੇਸ਼ ਹੋਏ ਨੇ। ਆ ਖੈਰ ਗੱਲਾਂ ਬਹੁਤ ਲੰਬੀਆਂ ਹੋ ਜਾਣਗੀਆਂ, ਬਸ ਪੈਗਾਮ ਆਹੀ ਹੈ ਸਿੱਖ ਭਰਾਵੋ, ਕਿਸੇ ਦੀ ਸਾਜ਼ਿਸ਼ ਦਾ ਹਿੱਸਾ ਨਹੀਂ ਬਣਨਾ, ਕਿਸੇ ਦੇ ਪਿੱਛੇ ਨਹੀਂ ਲੱਗਣਾ। ਆਪ ਦੀ ਅਕਲ ਇਸਤੇਮਾਲ ਕਰਨੀ ਹੈ, ਆਪ ਦੇ ਦਿਮਾਗ ਨੂੰ ਇਸਤੇਮਾਲ ਕਰਨਾ ਹੈ ਤੇ ਉਸ ਤੋਂ ਬਾਅਦ ਕੋਈ ਫੈਸਲਾ ਕਰਨੇ ਨੇ। ਕੋਈ ਜ਼ੁਬਾਨ 'ਚੋਂ ਇੱਕ ਲਫ਼ਜ਼ ਵੀ ਕੱਢਣਾ ਹੈ ਨਾ, ਤੇ ਇਹ ਸੋਚ ਕੇ ਕਰਨਾ ਕਿ ਇਹਦੇ ਅਸਰਾਤ ਮਸਬਤ ਕਿੰਨੇ ਹੋਣਗੇ ਔਰ ਮਨਫੀ ਕਿੰਨੇ ਹੋਣਗੇ, ਪੋਜ਼ਿਟਿਵ ਕਿੰਨੇ ਹੋਣਗੇ, ਨੈਗੇਟਿਵ ਕਿੰਨੇ ਹੋਣਗੇ। ਤੇ ਬਸ ਮੇਰਾ ਇਹ ਪੈਗਾਮ ਹੈ, ਹਮੇਸ਼ਾ ਮੁਹੱਬਤ ਦਾ ਪੈਗਾਮ ਦਿੱਤਾ ਹੈ ਔਰ ਉਹ ਜਿੱਥੋਂ ਤੱਕ ਵੀ ਪਹੁੰਚ ਜਾਏ। ਜਿਉਂਦੇ ਵਾਸਤੇ ਰੱਬ